ਉਹ ਮੈਂ ਸਪਰੇ ਲੈ ਕੇ ਜਾਣਾ। ਵੀਡੀਓ ਤਾਂ ਨਹੀਂ ਬਣਾ ਰਹੇ ਮਾੜੀ ਗੱਲ। ਚਲੋ ਕਿਤੇ ਦੁਕਾਨ ਤੇ ਜਾ ਰਹੇ। ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ अस्सलाम वालेकुम जी, सत श्री अकाल जी। मैं वधिया आस करदा भी तुसी सारे भी वधिया होवोगे। मैं तुहाडा अपना वीर राणा खालिद मकबूल पंजाबी बेस्ट फॉर एवर तो करदे आ अपना अज दा व्लॉग शुरू जी। ते तुहानू सारिਆਂ ਨੂੰ जी आयां ਨੂੰ सत बिस्मिल्ला। इस वेले मौजूद है जी मैं अपने डेरे दे विच पीपल वाले स्टूडियो च। ते आपां जी ਜ਼ਮੀਨ ਨੂੰ ਇਹ देख लो तैयार कीता रौणी वास्ते भी ਇਹਦੇ ਵਿੱਚ ਲਾਵਾਂਗੇ तेल। ਤੇ ਪਹਿਲੇ ਜੀ ਅੱਜ ਸਵੇਰ ਜਿਹੜਾ ਕੰਮ ਕੀਤਾ ਵੀ ਪਹਿਲਾਂ ਲਾਇਆ ਮਿਰਚਾਂ ਨੂੰ ਪਾਣੀ ਤੇ ਹੁਣ ਕਰਨੀ ਆ ਸਪਰੇ। ਸੀਬਾ ਗਿਆ ਹੋਇਆ ਸੀਗਾ ਜੀ ਤੇਲ ਲੈਣ ਵਾਸਤੇ। ਹਾਂ ਵੀ ਸੀਬ ਆ ਜਾ ਸੁਣਾ। ਪਹਿਲੇ ਮਿਰਚਾਂ ਨੂੰ ਪਾਣੀ ਲਾਇਆ ਜੀ, ਹੁਣ ਮੇਰੀ ਸਲਾਹ ਆ ਸਪਰੇ ਕਰਾਉਣ ਦੀ। ਉਹ ਜ਼ਹੇਬ ਉਧਰ ਆ। अस्सलाम वालेकुम। ਕੀ ਟੂਟੀਆਂ ਲਾਈਆਂ ਹੋਈਆਂ ਕੰਨਾਂ ਨੂੰ? ਪਕਾਲ ਕੋਈ ਪਤਾ ਚੱਲ ਜਾਂਦਾ ਫਿਰ। ਤਿਲਾਂ ਦੀ ਗਾਡੀ ਸ਼ੁਰੂ ਹੋ ਗਈ ਹੋਈ? ਤਿਲਾਂ ਦੀ ਬਜਾਈ ਸ਼ੁਰੂ। ਹਾਂ ਬਜਾਈ ਸ਼ੁਰੂ ਹੋ ਜਾਣਾ ਫਿੱਟ ਫਾਟ ਜ਼ਬਰਦਸਤ। ਤੇ ਕਿੰਨਾ ਬੀ ਪਾਣਾ ਚਾਹੀਦਾ ਤਿਲਾਂ ਦਾ? ਗਰਮੀ ਆ, ਬੀਜ ਜ਼ਿਆਦਾ ਹੀ ਕਰੋ। ਅੱਗੇ 2 ਕਿਲੋ ਚੱਲਦਾ, ਇਸ ਦਫਾ 3 ਕਿਲੋ ਪਾ ਰਹੇ ਆ। 3 ਕਿਲੋ? 3 ਕਿਲੋ ਤਾਂ ਜ਼ਿਆਦਾ, 2 ਕਿਲੋ ਦਾ ਹੀ ਹੈ ਹਿਸਾਬ। ਨਹੀਂ, ਉਹ ਇਸ ਤਰ੍ਹਾਂ ਨਾ ਕੁਝ ਜ਼ਮੀਨ ਵੀ ਰੱਖ ਰਹੀ ਹੈ ਨਾ। ਹਾਂ, ਗਰਮੀ ਬਹੁਤ ਆ ਤੇ ਜਰਮੀਨੇਸ਼ਨ ਦਾ ਮਸਲਾ। ਅੱਛਾ ਅੱਛਾ। ਤੇ ਹੁਣ ਅਗਾ ਕਿਸੇ ਦੇ ਤਿਲ ਕੱਢਣ ਜਾਣਾ? ਤੇਲ ਬੀਜਣ ਜਾ ਰਹੇ। ਚਲੋ ਠੀਕ ਆ, ਫਿਰ ਜਾਓ ਤੁਸੀਂ। ਠੀਕ ਹੈ, ਠੀਕ ਆ, ਬੜੀ ਮਿਹਰਬਾਨੀ। ਚੱਲਦੇ ਆਂ ਜੀ ਉਧਰ ਜ਼ਹੇਬ ਨਾਲ ਕਰਦੇ ਆਂ ਗੱਲ। ਉਹਨੂੰ ਮੈਂ ਕਿਹਾ ਸੀ ਵੀ ਸਪਰੇਅ ਕਰ ਦੇ। ਉਧਰ ਉਹ ਸਾਡੇ ਇੱਧਰ ਨਾਲ ਹੀ ਗੁਆਂਢੀਆਂ, ਉਹਨਾਂ ਦੇ ਉਹ ਮੱਕੀ ਨੂੰ ਪਾਣੀ ਲਾ ਰਿਹਾ। ਉਹ ਫਿਰ ਰਿਹਾ ਮੋਟਰਸਾਈਕਲ ਤੇ। ਚਲੋ ਸੁਰ ਸਮਝ ਲੈਂਦੇ ਆ ਜੀ। ਤੇ ਨਾਲੇ ਇੱਧਰ ਇਹ ਮੇਰਾ ਪਤਰੇਰ ਤਾਏ ਦਾ ਪੁੱਤਰ ਰਾਣਾ ਵਾਹਦ, ਉਹਨੇ ਆ ਤੇਲ ਇੱਥੇ ਜਿਹੜੇ ਆ ਉਹ ਲਾ ਲਏ ਹੋਏ ਆ। ਤੇ ਉਹਨੇ ਛੱਟਾ ਦੇ ਕੇ ਨਾ ਤੇ ਬੰਨੇ ਕੱਢੇ ਆ। ਉਹ ਵੀ ਤੁਹਾਨੂੰ ਦਿਖਾਉਂਦੇ ਆ ਵੀ ਉਹਦੀ ਜਰਮੀਨੇਸ਼ਨ ਜਿਹੜੀ ਆ ਵੀ ਉਹ ਕਿੱਦਾਂ ਦੀ ਆ। ਜ਼ਮੀਨ ਉਂਝ ਜੇ ਗੱਲ ਕਰੀਏ ਪੱਟੀ ਜਿਹੜੀ ਆ ਸਹੀ ਗਈ ਆ। ਦੇਖੋ ਹੁਣ ਇਹਨੂੰ ਕੀ ਕਰਾਂਗੇ ਵੀ ਮੀਂਹ ਪਿਆ ਹੋਇਆ ਸੀਗਾ, ਹੁਣ ਇਹਨੂੰ ਭਰ ਕੇ ਨਾ ਪਾਣੀ ਲਾਉਂਦੇ ਆ। ਫਿਰ ਇਹਦੇ ਵਿੱਚ ਜਿਹੜਾ ਮੈਂ ਤਾਂ ਮੇਰਾ ਵੱਟਾਂ ਵਾਲਾ ਤਜਰਬਾ, ਮੈਂ 2 ਦਫਾ ਗੱਡਿਆ ਤੇ ਮੇਰਾ ਉਹ ਨਾਕਾਮ ਹੋਇਆ ਮੇਰੇ ਹਿਸਾਬ ਦੇ ਵਿੱਚ। ਉਹ ਜਰਮੀਨੇਸ਼ਨ ਤਿਲਾਂ ਦੀ ਹੋ ਰਹੀ ਆ।
ਹੈਲੋ ਭਾਈ ਜਾਨ, ਮੈਂ ਤੇਰੇ ਕੋਲ ਆ ਰਿਹਾ। ਲਓ ਜੀ ਸੁਣ ਲਓ ਗੱਲ। ਸੂਰਜ ਦੇਖੋ ਤੁਸੀਂ, ਹੈ ਸ਼ਾਮ ਦਾ ਵੇਲਾ ਹੋ ਗਿਆ। ਹਾਂ ਵੀ ਬਦਰੇਰ ਸੁਣਾ, ਕੀ ਹਾਲ ਚਾਲ ਹੈ? ਹੋਰ ਸੁਣਾ, ਤਬੀਅਤ ਸਿਹਤ ਕਿਆ ਬਾਤ। ਕੀ ਜਰਮੀਨੇਸ਼ਨ ਠੀਕ ਆ? ਇਹ ਕਿੰਨਾ ਇਹਦੇ ਚ ਬੀ ਪਾਇਆ ਸੀਗਾ? ਇਹਦੇ ਵਿੱਚ ਵੀ ਪਾਇਆ ਸੀ ਜੀ 2.5 ਕਿਲੋ 6 ਕਨਾਲਾਂ 'ਚ। ਹੈ 6 ਕਨਾਲਾਂ 'ਚ ਹਾਂ 2.5 ਕਿਲੋ। 6 ਕਨਾਲਾਂ ਚ 2.5 ਕਿਲੋ ਬੜਾ ਬੀ ਪਾਇਆ ਯਾਰ। ਇਹ ਫਿਰ ਖਾਲੀਆਂ ਹਨ, ਹਾਂ ਖਾਲੀਆਂ ਕੋਈ ਵੀ ਅੰਦਰ ਰਹਿ ਜਾਂਦਾ ਥੱਲੇ, ਹੂੰ ਤੇ ਜਿਹੜਾ ਉੱਤੇ ਆਣਾ ਉਹੀ ਜੰਮਣਾ। ਹਾਂ ਜ਼ਮੀਨ ਉਹ ਪੋਲੀ ਨਹੀਂ ਹੈਗੀ ਜਿੱਦਾਂ ਹੋਣੀ ਚਾਹੀਦੀ ਹੈ, ਸਖਤ ਜੀ ਹੈ। ਬਾਰਿਸ਼ ਨਹੀਂ ਪੈ ਗਈ, ਹਾਂ ਮੀਂਹ ਕਰਕੇ ਹੋ ਗਈ। ਬਾਰਿਸ਼ ਕਰਕੇ ਹੋ ਗਿਆ। ਹਾਂ ਹਾਂ ਚਲੋ ਮੈਂ ਵੀ ਆਹ ਹੁਣ ਵਾਜ ਤਾਂ ਹੈਗੀ ਆ। ਨਹੀਂ ਉਹ ਠੀਕ ਕਰਿਆ ਜੀ, ਉਹ ਹੁਣ ਪਟੀ ਗਈ ਹੈ, ਸੁੱਕ ਜੂਗੀ, ਤੱਲਾ ਮੱਲਾ ਸੁੱਕ ਜੂਗਾ ਇਹਦੇ 'ਚ। ਆਹੋ ਨਹੀਂ ਰੋਣੀ ਕਰਦੇ ਆ ਇਹਦੀ ਚੰਗੀ ਧੱਸ ਕੇ, ਉਸ ਤੋਂ ਬਾਅਦ ਬਸ ਰੂਟੇ ਤੇ ਮੈਂ ਤਾਂ ਗੱਡ ਦੇਣੇ ਤੇਲ। ਤਿਲ ਕੱਢਣਗੇ, ਤੇਲ ਕੱਢਣਾ ਨਾਲੇ ਕਹਿ ਰਹੇ ਸੀ ਮੱਕੀ ਲੈਣੀ। ਉਹ ਪਈ ਮੱਕੀ ਵਾਲੀ ਗੱਲ ਇਹ ਆ ਗੱਲ ਤਾਂ ਠੀਕ ਕਰਦਾ ਪਤਰੇਰ। ਮੈਂ ਸੋਚਿਆ ਸੀਗਾ ਵੀ ਇਹਦੇ ਵਿੱਚ ਹੁਣ ਲਾਉਂਗਾ ਗੁਆਰਾ, ਉਸ ਤੋਂ ਬਾਅਦ ਉਹਨੂੰ ਵਹਾ ਕੇ ਉਹਦੇ ਵਿੱਚ ਮੱਕੀ ਲਾਉਂਗਾ, ਪਰ ਗੱਲ ਇਹ ਆ ਵੀ ਮਿਰਚਾਂ ਵੀ ਸਾਥ ਕੋਈ ਨਹੀਂ ਦੇ ਰਹੀਆਂ ਹੈਗੀਆਂ। ਤੇ ਹੁਣ ਪ੍ਰੋਗਰਾਮ ਇਹ ਬਣਾਇਆ ਵੀ ਫਿਰ ਇੰਜ ਤਾਂ ਪੈਸੇ ਤਾਂ ਜਿਹੜੇ ਕੋਈ 4 ਨੇ ਹੱਥੀ ਆਣੇ ਆ ਉਹ ਤਾਂ ਚੱਲ ਜਾਣੇ ਆ ਜਨਵਰੀ ਦੇ ਵਿੱਚ। ਕੋਈ 2 ਕਿੱਲੇ ਤਿਲਾਂ ਦੇ ਕਰਦੇ ਆ, ਉਸ ਤੋਂ ਬਾਅਦ ਫਿਰ ਸਾਰੀ ਜਿਹੜੀ ਇਹ 5 ਕਿੱਲੇ ਤੇ 5 ਕਿੱਲੇ ਮੱਕੀ ਕਰ ਦਾਂਗੇ। ਉਸ ਹਿਸਾਬ ਨਾਲ ਚੱਲ ਰਹੇ ਆ। ਮੱਕੀਆਂ ਜਿਹੜੀਆਂ ਆ ਇਹ ਦੇਖੋ ਤੁਸੀਂ ਵੀ ਠੀਕ ਆ ਮਾਸ਼ਾਅੱਲਾ। ਆਹ ਕੀ ਹੋ ਰਿਹਾ? ਖਾਦ ਛੱਡ ਕੇ ਨਹੀਂ ਗਿਆ ਹਲੇ? ਹਾਂ ਅੱਛਾ ਨਰਮਾ ਆਜੋ ਦੇਖ ਲੈਂਦੇ ਆ, ਨਾਲੇ ਆਜੋ ਤੁਹਾਨੂੰ ਪਤਰੇਰ ਦਾ ਨਰਮਾ ਵੀ ਦਿਖਾਉਂਦੇ ਆ ਜੀ। ਇਹ ਮੱਕੀ ਜਿਹੜੀ ਹੈ ਨਾ ਇਹ ਪਛੇਤੀ ਆ, ਇਹ ਹੁਣ ਛੱਲੀ ਹਲੇ ਚੀਰ ਰਹੀ ਹੈ। ਬਾਕੀ ਮੱਕੀਆਂ ਵਾਸਤੇ ਮੌਸਮ ਜਿਹੜਾ ਹੈ ਉਹ ਬਹੁਤ ਵਧੀਆ ਰਿਹਾ, ਕਿਉਂਕਿ ਆਹ ਵੇਲਾ ਜਿਹੜਾ ਹੁੰਦਾ ਨਾ ਇਹ ਦਾਣੇ ਦਾ ਮੱਕੀਆਂ ਦਾ, ਤੇ ਮੀਂਹ ਪੈ ਗਿਆ, ਠੰਡ ਜੀ ਹੋ ਗਈ ਹੋਈ ਆ। ਇਹਨੂੰ ਵੀ ਰਾਣਾ ਸਾਹਿਬ ਕੋਈ ਸਪਰੇਅ ਸਪਰੂ ਪੁੱਲ ਰੁਕ ਗਈ ਆ, ਹਾਂ ਰੁਕ ਗਈ। ਅੱਛਾ ਨਰਮਾ ਮਾਸ਼ਾਅੱਲਾ ਜੀ ਸੋਹਣਾ ਖਲੋਤਾ, ਜ਼ਬਰਦਸਤ। ਲਓ ਜੀ ਆ ਹੈਗਾ ਜੀ ਰਾਣਾ ਵਾਹਦ ਸਾਹਿਬ ਦਾ ਜੀ ਨਰਮਾ ਹੈ। ਕਪਾਹ ਫੁੱਲ ਗੁੱਡੀ ਜਿਹੜੀ ਹੈ ਇਹ ਦੇਖੋ ਚੱਕੀ ਖਲੋਤਾ ਜੀ। ਇਹ ਕਿਹੜੀ ਵੈਰਾਈਟੀ ਹੈ ਜੀ? ਇਹ ਉਹ ਸੈਂਪਲ ਆਏ ਸੀ ਜੀ। ਅੱਛਾ ਇਹ ਉਹ ਗਏ ਸੀ ਉੱਥੇ ਝੰਗੋਂ ਸੈਂਪਲ ਆਏ ਸੀ, ਉਹ ਸੈਂਪਲ ਕੱਢਿਆ ਹੈ ਜੀ। ਅੱਛਾ ਅੱਛਾ ਹਾਂਜੀ ਚਲੋ ਸੈਂਪਲ ਦੇ ਵਿੱਚ ਵੀ ਕੋਈ ਨਾਮ ਤਾਂ ਹੋਣਾ ਹੀ ਆ। ਇਹ ਕੋਈ ਨਹੀਂ ਜੀ ਪੁੱਛਿਆ ਮੈਂ ਤਾਂ ਉਹਨਾਂ ਨੂੰ, ਮੈਂ ਤਾਂ ਕਿਹਾ ਮੈਂ ਕਿ ਵੀ ਉਹਨੇ ਕਿਹਾ ਜੀ ਸੈਂਪਲ ਆਇਆ, ਲੈ ਜਾਓ ਇਹ ਲਾਓ ਜਾ ਕੇ। ਅੱਛਾ ਮੈਂ ਲਿਆ ਕੇ ਲਾਤਾ ਜੀ। ਲਓ ਜੀ ਸੈਂਪਲ ਹੀ ਹੈ ਇਹ, ਹੈ ਠੀਕ ਆ। ਚਲੋ ਅੱਲਾ ਖੈਰ ਸੁੱਖ ਰੱਖੇ। ਇਹ ਕਿੱਧਰ ਗਿਆ ਜ਼ੁਹੇਬ? ਇਹ ਘਰ ਗਿਆ ਜੀ, ਘਰ ਮੈਂ ਆ ਰਿਹਾ ਯਾਰ। ਮੈਂ ਉਹਨੂੰ ਕਿਹਾ ਵੀ ਚਲੋ ਇੱਧਰ ਤੂੰ ਨਾਲੇ ਪਾਣੀ ਲਾਈ ਰੱਖ। ਟੈਂਕੀ ਖਰਾਬ ਹੋਈ। ਟੈਂਕੀ ਤਾਂ ਮੈਨੂੰ ਦੱਸਦਾ ਤਾਂ ਸਹੀ ਵੀ ਮੇਰੇ ਕਹਿੰਦਾ ਟੈਂਕੀ। ਹੁਣ ਮੈਂ ਪੁੱਛਿਆ, ਮੈਂ ਕਿਹਾ ਉਹ ਸਪਰੇਅ ਲਿਆਵਾਂ, ਕਹਿੰਦਾ ਨਹੀਂ ਟੈਂਕੀ ਖਰਾਬ ਹੋਈ ਹੈ, ਕਹਿੰਦਾ ਤੁਹਾਡੀ ਵੀ ਕਰਨੀ ਸੀ। ਹਾਂ ਕਹਿੰਦਾ ਟੈਂਕੀ ਖਰਾਬ ਹੋਈ ਹੈ, ਸਵੇਰੇ ਸਹੀ ਕਰਾ ਕੇ ਤੇ ਫਿਰ ਮੈਨੂੰ ਤਾਂ ਉਹ ਵੀ ਨਹੀਂ ਦੱਸ ਕੇ ਗਿਆ। ਕਹਿ ਗਿਆ, ਕਹਿੰਦਾ 2 ਮਿੰਟ ਖੜੋ ਤੇ ਮੈਂ ਚੰਗਾ ਰਹਿ ਗਿਆ। ਲਓ ਜੀ ਇਹ ਤਾਂ ਸ਼ਾਮਾਂ ਹੋ ਗਈਆਂ। ਮੈਂ ਸੋਚਿਆ ਸੀਗਾ ਵੀ ਸਪਰੇਅ ਕਰਾਵਾਂਗੇ, ਵਾਹਦ ਕਹਿ ਰਿਹਾ ਵੀ ਉਹ ਕਹਿ ਰਿਹਾ ਮੇਰੀ ਟੈਂਕੀ ਖਰਾਬ ਆ। ਹਾਲਾਂਕਿ ਮੈਂ ਪਹਿਲਾਂ ਉਹਦੇ ਕੋਲ ਘਰੇ ਗਿਆ, ਕਹਿੰਦਾ ਜੀ ਮੈਂ ਇੱਥੇ ਪਾਣੀ ਲਾਣਾ ਆ ਤੇ ਪਾਣੀ ਲਾ ਕੇ ਨਾ ਨਾਲ ਹੀ ਛੱਡ ਲੂੰਗਾ ਤੇ ਉਧਰ ਕਹਿੰਦਾ ਸਪਰੇਅ ਮਾਰ ਦੂੰਗਾ। ਚਲੋ ਪਤਾ ਲੱਗ ਜਾਂਦਾ ਆ। ਮੈਂ ਤਾਂ ਨਹੀਂ ਤਾਂ ਹੁਣ ਤੱਕ ਜਾ ਕੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਨਾਲ ਉੱਥੇ ਕੋਈ ਝਟ ਗੱਪਸ਼ਪ ਲਾ ਕੇ ਬੁਲਾ ਕੇ ਜਿਹੜਾ ਆਪਣਾ ਪੂਰਾ ਕਰ ਲੈਣਾ ਸੀ। ਚਲੋ ਬਹਰਹਾਲ ਚੱਲਦੇ ਆ ਜੀ ਫਿਰ ਆਪਾਂ। ਉਹ ਆ ਜਾਂਦਾ, ਉਹਦੇ ਨਾਲ ਗੱਲਬਾਤ ਕਰਕੇ ਤੇ ਫਿਰ ਅਗਾ ਨਿਕਲਦੇ ਆ। ਜੇ ਰਾਣਾ ਅਸਲਮ ਖਾਨ ਵਕਾਰੋਂ ਜੀ ਤਾਂ ਸ਼ਾਮਾਂ ਹੋ ਗਈਆਂ, ਦੇਖੋ ਤੁਸੀਂ ਸੂਰਜ ਹੈ, ਤੇ ਜੇ ਕੋਈ ਅਗਾ ਕੋਈ ਗੱਲਬਾਤ ਬਣੀ ਉਹ ਫਿਰ ਵਿੱਚ ਰਿਕਾਰਡ ਕਰਕੇ ਤੇ ਤੁਹਾਡੇ ਤਾਈਂ ਉਹ ਵੀ ਪਹੁੰਚਾ ਦਾਂਗੇ ਜੀ। ਹੈ ਚਲੋ ਆਓ ਚਲੀਏ ਫਿਰ। ਹਾਂਜੀ ਇੱਕ ਵਾਰੀ ਫੇਰ ਜੀ अस्सलाम वालेकुम जी।
ਇਹ ਕੱਲ ਜਿਹੜਾ ਆ ਸ਼ਾਮਾਂ ਹੋ ਗਈਆਂ ਸੀਗੀਆਂ, ਕਵੇਲਾ ਹੋ ਗਿਆ ਸੀ। ਮੈਂ ਕਿਹਾ ਸੀਗਾ ਕਿ ਰਾਣਾ ਅਸਲਮ ਖਾਨ ਵਕਾਰ ਸਾਹਿਬ ਵੱਲੇ ਚੱਲਦੇ ਆ, ਪਰ ਨਹੀਂ ਜਾ ਸਕੇ ਜੀ। ਕੱਲ ਹਨੇਰਾ ਹੋ ਗਿਆ ਸੀਗਾ ਤੇ ਹੋਰ ਕੋਈ ਵੀ ਜਿਹੜੀ ਕੋਈ ਵੀਡੀਓ ਨਾ ਬਣ ਸਕੀ। ਸਪਰੇਅ ਵਾਲਾ ਬੰਦਾ ਵੀ ਕੋਈ ਨਾ ਆਇਆ ਤੇ ਅੱਜ ਹੈਗਾ ਜੀ ਅਗਲਾ ਦਿਨ। ਮੈਂ ਕਿਹਾ ਵੀ ਚਲੋ ਅੱਜ ਵੀ ਕੋਈ ਰੁਟੀਨ ਜਿਹੜੀ ਕੋਈ ਸਾਡੀ ਹੋਈ ਉਹ ਮਿਲਾ ਕੇ ਤੁਹਾਡੇ ਨਾਲ ਅੱਜ ਸਾਂਝ ਕਰਦੇ ਹਾਂ ਜੀ। ਤੇ ਇਸ ਵੇਲੇ ਫੇਰ ਮੌਜੂਦ ਆ ਜੀ ਮੈਂ ਆਪਣੇ ਡੇਰੇ ਤੇ ਹੀ। ਮਿਰਚਾਂ ਜਿਹੜੀਆਂ ਅਲਹਮਦੁਲਿਲਾ ਸੋਹਣੀਆਂ ਖਲੋਤੀਆਂ, ਪਰ ਰੇਟ ਕੋਈ ਨਹੀਂ ਹੈਗਾ। ਤੇ ਸਾਡਾ ਅੱਜ ਜਿਹੜਾ 100 ਡੇਜ਼ ਵਾਲਾ ਚੈਲੰਜ ਸੀਗਾ ਉਹਦਾ ਵੀ ਅੱਜ 100ਵਾਂ ਦਿਨ ਜਿਹੜਾ ਉਹ ਹੋ ਗਿਆ ਹੋਇਆ। ਤੇ ਅੱਜ ਰਾਣਾ ਸਾਹਿਬ ਨੇ ਕਿਹਾ ਕਿ ਸ਼ਾਮ ਨੂੰ ਜਿਹੜਾ ਨਾ ਜੀ ਕੋਈ ਛੋਟੀ ਜੀ ਪਾਰਟੀ ਵੀ ਕਰਾਂਗੇ ਤੇ ਫਿਰ ਉਹ ਵੀ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝ ਕਰਾਂਗੇ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਵੀ ਪਹਿਲਾਂ ਡੇਰਾ ਕਿੱਦਾਂ ਦਾ ਸੀਗਾ ਜਿੱਦਣ ਪਹਿਲਾ ਦਿਨ ਸੀ ਤੇ ਜਦੋਂ ਅੱਜ 100 ਦਿਨ ਹੋ ਗਏ ਆ ਤੇ ਅੱਜ ਕਿੱਦਾਂ ਦਾ। ਮੈਂ ਤਾਂ ਰਾਣਾ ਸਾਹਿਬ ਨੂੰ ਕਿਹਾ ਵੀ ਦਿਨ ਥੋੜੇ ਜਿਹੇ ਐਕਸਟੈਂਡ ਕਰ ਲਓ, ਵਧਾ ਲਓ 50-60 ਦਿਨ, ਤੇ ਉਹਦੇ ਉੱਤੇ ਵੀ ਗੱਲਬਾਤ ਕਰਾਂਗੇ ਰਾਣਾ ਅਸਲਮ ਸਾਹਿਬ ਦੇ ਨਾਲ ਵੀ। ਤੇ ਇੱਥੇ ਪਹੁੰਚੇ ਆ ਤੇ ਬਸ਼ੀਰ ਨੇ ਅੱਜ ਲਾਇਆ ਹੋਇਆ ਸੀਗਾ ਜੀ ਆਪਣਾ ਪਾਣੀ ਮੱਕੀ ਨੂੰ। ਤੇ ਮੈਂ ਕਿਹਾ ਵੀ ਚਲੋ ਮੱਕੀ ਨੂੰ ਵੀ ਲੱਗ ਰਿਹਾ ਤੇ ਨਾਲ ਹੀ ਕੱਲ ਜ਼ਮੀਨ ਬੁਆਈ ਸੀਗੀ ਤੁਹਾਡੇ ਸਾਹਮਣੇ। ਤੇ ਮੈਂ ਕਿਹਾ ਵੀ ਤੀਲਾਂ ਦੀ ਰੌਣੀ ਜਿਹੜੀ ਆ ਨਾ ਉਹ ਵੀ ਕੱਢ ਦਿੱਤੀ ਜਾਵੇ। ਫਿਰ ਜਿਹੜਾ ਆ ਪਾਣੀ ਵੀ ਨਹੀਂ ਸੌਖਾ ਜਿਹਾ, ਕਿਉਂਕਿ ਹੋਰ ਦੋਸਤਾਂ ਵੀ ਇਹਨਾਂ ਨੇ ਵੀ ਲਾਣਾ ਹੁੰਦਾ ਮੱਕੀ ਦੀ ਫਸਲ ਨੂੰ। ਚੌਥੇ ਦਿਨ ਪਾਣੀ ਜਿਹੜਾ ਨਾ ਉਹ ਚਾਹੀਦਾ ਹੁੰਦਾ। ਤੇ ਬਸ਼ੀਰ ਜਨਾਬ ਉਹ ਖੁਲੇਤਾ ਮਿਰਚਾਂ ਦੀ ਫਸਲ ਦੇ ਉੱਤੇ ਨਾ ਜੀ। ਆ ਦੇਖੋ ਥ੍ਰਿਪਸ ਦਾ ਜਿਹੜਾ ਅਟੈਕ ਆ, ਸਫੇਦ ਮੱਖੀ ਦਾ ਅਟੈਕ ਵੀ ਹੋ ਗਿਆ ਹੋਇਆ। ਇਹ ਮੌਸਮ ਆ ਹੁਣ ਰਸ ਚੂਸਣ ਵਾਲਾ ਕੀੜੇ ਦਾ ਮੌਸਮ ਆ। ਜਿਵੇਂ ਜਿਵੇਂ ਗਰਮੀ ਵਧੂਗੀ ਨਾ ਉਵੇਂ ਉਵੇਂ। ਤੇ ਇਹਦੇ ਵਾਸਤੇ ਸਪਰੇਅ ਲਿਆਂਦੀ ਸੀਗੀ ਪਰ ਬੰਦਾ ਹਲੇ ਕੋਈ ਨਹੀਂ ਆਇਆ। ਜ਼ੁਹੇਰ ਸ਼ਾਮ ਨੂੰ ਕਰਾਵਾਂਗੇ। अस्सलाम वालेकुम जी। वालेकुम सलाम जी। ਹੋਰ ਜੀ ਹਾਜੀ ਸਾਹਿਬ ਠੀਕ ਹੋ? ठीक ठाक बशीर तू सुना? ਅੱਲਾ ਦਾ ਕਰਮ ਹੈ, ਸ਼ੁਕਰ ਹੈ ਜੀ। ਤੁਸੀਂ ਸੁਣਾਓ? हाँ मैं भी ठीक ठाक लग गया मक्की ਨੂੰ पानी? ਮੱਕੀ ਨੂੰ ਜੀ ਪਾਣੀ ਲੱਗ ਗਿਆ ਆਪਣੀ ਨੂੰ। ਹੁਣ ਅੱਗੇ ਰੌਣੀ ਛੱਡੀ ਆ ਤੇਲਾਂ ਦੀ। ਮੈਂ ਕਿਹਾ ਕਿ ਹੁਣ ਅੱਗੇ ਫਸਲ ਤਾਂ ਹੋਰ ਹੈ ਨਹੀਂ, ਤੇਲ ਹੀ ਲਾ ਲਈਏ। ਆ ਨਹੀਂ ਉਹ ਠੀਕ ਆ, ਤੇਲ ਹੀ ਲਾਵਾਂਗੇ। 2 ਕਿੱਲੇ ਤੇਲ ਲਾ ਲੈਣੇ ਆ ਨਾ। ਇਹ ਜਿਹੜੀ ਹੈ ਸਾਰੀ ਇਹ ਫਿਰ ਮੱਕੀ ਕਰ ਦਾਂਗੇ, ਮੱਕੀ ਦੀ ਜਗ੍ਹਾ ਵੀ ਮੱਕੀ ਕਰ ਦਾਂਗੇ। ਹਾਂਜੀ ਇਹ ਫਿਰ ਆਪਾਂ 4-5 ਕਿੱਲੇ ਮੱਕੀ ਕਰ ਦੇਵਾਂਗੇ। ਹਾਂ ਸਹੀ ਹੋ ਗਿਆ ਸਹੀ। ਤੇ ਹੋਰ ਬਾਕੀ ਆ ਉਂਗਲੀ ਆਈ ਸੀ ਮੇਰੀ ਟੋਕੇ ਦੇ ਵਿੱਚ। ਹਾਂ ਆ ਦੱਸਣਾ ਤੁਹਾਨੂੰ ਯਾਦ ਨਹੀਂ ਰਿਹਾ ਜੀ, ਬਸ਼ੀਰ ਦੀ ਉਂਗਲੀ ਟੋਕੇ ਚ ਆ ਗਈ ਸੀ ਪਰ ਬਚ ਗਿਆ। ਅੱਲਾ ਕਰਿਆ ਬਚ ਬਚਾ ਹੋ ਗਿਆ। ਹਾਂ ਹਾਂ ਮਾਲਕ ਦੀ ਮਿਹਰਬਾਨੀ। ਹੁਣ ਠੀਕ ਆ? ਹਾਂਜੀ ਹੁਣ ਕੁਝ ਠੀਕ ਆ, ਤਾਂ ਹੀ ਤੇ ਪਾਣੀ ਲਾਇਆ। ਹਾਂ ਨਹੀਂ ਨਹੀਂ ਚਲੋ ਕੋਈ ਨਹੀਂ, ਅੱਲਾ ਪਾਕ ਰਹਿਮਤ। ਅੱਲਾ ਪਾਕ ਰਹਿਮਤ ਕਰਸੀ। ਹਾਂ ਤੇ ਪਾਣੀ ਜਿਹੜਾ ਇਹ ਭਰ ਕੇ ਲਾਈ ਜੀ ਚੰਗੀ ਤਰ੍ਹਾਂ। ਹਾਂ ਪਾਣੀ ਭਰ ਕੇ ਲਾਵਾਂਗੇ ਹਾਂ ਕਿਉਂਕਿ ਆਪਾਂ ਹੁਣ ਰੌਣੀ ਤੇਲਾਂ ਦੀ ਕਰ ਰਹੇ ਹਾਂ ਨਾ। ਆਹੋ ਠੰਡੀ ਹੋ ਜਾਏਗੀ, ਠੰਡੀ ਜ਼ਮੀਨ ਹੋ ਜੂਗੀ। ਤੇ ਨਾਲੇ ਉਹ ਆ ਨਾ ਵੀ ਪਹਿਲਾਂ ਮੀਂਹ ਜਿਹਾ ਵੀ ਪਿਆ ਹੈ, 72 ਤਾਂ ਅੱਗੇ ਵੀ ਹੈਗਾ। ਉਹ 72 ਮੀਂਹ ਦਾ ਹੁੰਦਾ ਜੀ ਖੁਸ਼ਕ, ਹਾਂ ਉਸ ਤੇ ਨਹੀਂ ਐਡੀ ਫਸਲ। ਤੇ ਫਿਰ 2 ਵਾਰੀ ਰੋਣੀ ਕਰੀ। ਜਿਸ ਤਰ੍ਹਾਂ ਠੰਡੀ ਹੋਵੇ ਨਾ ਜਿਸ ਆਪਾਂ ਉਸ ਟਾਈਮ ਕੱਢਣੇ ਆ, ਹਾਂ ਠੰਡੀ ਕਰਕੇ ਕੱਢਾਂਗੇ। ਵੀ ਇੱਕ ਰੋਣੀ ਇਹ ਕਰਦੇ ਫਿਰ ਉੱਤੇ ਨੂੰ 3-4 ਦਿਨ ਬਾਅਦ ਪਾਣੀ ਲਾ। ਹਾਂਜੀ ਆ ਚਲੋ ਕੋਈ 2-4 ਦਿਨ ਲੇਟ ਦੀ ਖੈਰ ਆ, ਪਰ ਫਸਲ ਜਿਹੜੀ ਆ ਪੂਰੇ ਉਹਦੇ ਨਾਲ ਆਹੋ ਗੱਡਣੀ ਚਾਹੀਦੀ ਹੈ। ਮੱਕੀ ਮਾਸ਼ਾਅੱਲਾ ਜੀ ਬੜੀ ਕਿੱਦਾਂ ਦੀ ਆ ਮੱਕੀ ਤੇਰੇ ਹਿਸਾਬ ਜੀ? ਮੱਕੀ ਜੀ ਮੇਰੇ ਹਿਸਾਬ ਦੇ ਵਿੱਚ ਬਹੁਤ ਅੱਛੀ ਮੱਕੀ ਖੜੀ। ਇਦਾਂ ਦੀ ਮੱਕੀ ਕਿਸੇ ਦੀ ਵੀ ਨਹੀਂ ਖੜੀ। ਚਲੋ ਚੱਲੀ ਬਹੁਤ ਪਿਆਰੀ ਹੈ। ਚਲੋ ਅੱਲਾ ਪਾਕ ਰਿਜ਼ਕ ਦਊਗਾ ਜੀ। ਹਾਂਜੀ ਹਾਂਜੀ ਮੱਕੀ ਜਿਹੜੀ ਹੈ ਜੀ ਠੀਕ ਹੈ। ਠੀਕ ਹੈ ਬਸ਼ੀਰ ਲਾ ਤੂੰ ਪਾਣੀ। ਹਾਂਜੀ ਠੀਕ ਆ ਜੀ। ਹਾਂ ਇਹ ਦੇਖੋ ਤੁਸੀਂ ਮੱਕੀ ਉਹ ਮਾਸ਼ਾਅੱਲਾ ਬੜੀ ਜ਼ਬਰਦਸਤ ਹੈ ਜੀ। ਅੱਛਾ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀਗੀ ਵੀ ਜਦੋਂ ਅਸੀਂ ਵੀਡੀਓ ਦੇ ਵਿੱਚ ਮਿਰਚਾਂ ਦੀ ਗੱਲ ਕਰਦੇ ਹਾਂ ਨਾ ਵੀ ਮਿਰਚਾਂ ਦਾ ਰੇਟ ਕੋਈ ਨਹੀਂ ਹੈਗਾ, ਤੇ ਸਾਡੇ ਬਹੁਤ ਸਾਰੇ ਦੋਸਤ ਵੀਰ ਜਿਹੜੇ ਆ ਉਹ ਸਾਡੇ ਨਾਲ ਰਾਬਤਾ ਕਰਦੇ ਆ ਤੇ ਬੜਾ ਦਿਲ ਨੂੰ ਨਾ ਸਕੂਨ ਜਿਹਾ ਲੱਭਦਾ ਵੀ ਦੇਖੋ ਤੁਸੀਂ ਵੀ ਸਾਡੇ ਦੇਖਣ ਵਾਲਾ ਸਾਡਾ ਜਿਹੜਾ ਟੱਬਰ ਆ ਉਹ ਸਾਡੇ ਨਾਲ ਖੜਾ ਹੋ ਜਾਂਦਾ, ਸਾਨੂੰ ਮਸ਼ਵਰੇ ਦਿੰਦਾ। ਇਹ ਸਾਡੇ ਦੁੱਖ ਦੇ ਨਾਲ ਆਪਣਾ ਇੰਜ ਸਮਝਦਾ ਵੀ ਜਿਵੇਂ ਆਪਣਾ ਉਹਨਾਂ ਦਾ ਦੁੱਖ ਹੈਗਾ। ਬਹੁਤ ਸਾਰੇ ਮੈਸੇਜ ਆਉਂਦੇ ਆ, ਬਹੁਤ ਸਾਰੀਆਂ ਕਾਲਾਂ ਆਉਂਦੀਆਂ ਔਰ ਆਪਣੇ ਆਪਣੇ ਉਹਦੇ ਹਿਸਾਬ ਨਾਲ ਸਾਡੇ ਵੀਰ ਸਾਨੂੰ ਮਸ਼ਵਰਾ ਵੀ ਦਿੰਦੇ ਵੀ ਅਸੀਂ ਮਿਰਚਾਂ ਦੀ ਗੱਲ ਤਕਰੀਬਨ 2 ਮਹੀਨੇ ਹੋ ਗਏ ਇਹੀ ਗੱਲ ਅਸੀਂ ਕਰ ਰਹੇ ਹਾਂ ਤੇ ਬੜਾ ਅਸੀਂ ਇਸ ਗੱਲ ਦਾ ਗਾਹ ਪਾਇਆ, ਬੜੇ ਅਸੀਂ ਪਿੱਟੇ ਆ ਇਸ ਗੱਲ ਦੇ ਉੱਤੇ ਵੀ ਯਾਰ ਹਰੀ ਮਿਰਚ ਦਾ ਰੇਟ ਕੋਈ ਨਹੀਂ ਹੈਗਾ। ਕੱਲ ਤੱਕ ਵੀ ਜਿਹੜਾ ਪੌਣੇ 500 ਇੱਕ ਤੋੜੇ ਦਾ ਰੇਟ ਸੀ ਤੇ ਬਹੁਤ ਘੱਟ ਹੈਗਾ। ਸਾਨੂੰ ਜ਼ਿਮੀਂਦਾਰ ਨੂੰ ਬੜਾ ਨੁਕਸਾਨ ਆ, ਥੋੜਾ ਜਿਹਾ ਨਹੀਂ ਬਹੁਤ ਨੁਕਸਾਨ ਹੈਗਾ। ਫਿਰ ਸਾਡੇ ਜਿਹੜੇ ਦੋਸਤ ਆ
ਜਿਸ ਤਰ੍ਹਾਂ ਕਿ ਰੌਰ ਰਫੀਕ ਸਾਹਿਬ ਦੀ ਰਾਤੀ ਕਾਲ ਆਈ ਸੀ, ਡਾਕਟਰ ਉਮਰ ਬੱਟੂ ਸਾਹਿਬ ਆ ਜੀ, ਇੱਕ ਸਾਡੇ ਵੀਰ ਸਜਾਦ ਹੁਸੈਨ ਸਾਹਿਬ ਆ, ਹੋਰ ਵੀ ਬਹੁਤ ਸਾਰੇ ਦੋਸਤ ਆ, ਆਪਣੇ ਆਪਣੇ ਤਰੀਕੇ ਦੇ ਨਾਲ, ਆਪਣੇ ਆਪਣੇ ਤੌਰ ਦੇ ਨਾਲ ਉਹ ਸਾਨੂੰ ਮਸ਼ਵਰਾ ਵੀ ਦਿੰਦੇ ਆ ਵੀ ਇੰਜ ਕਰ ਲਓ ਤੇ ਇੰਜ ਕਰ ਲਓ। ਸਾਨੂੰ ਕਈ ਦੋਸਤਾਂ ਨੇ ਜਿਹੜਾ ਡਰਾਇਰ ਦਾ ਸੋਲਰ ਡਰਾਇਰ ਆ ਨਾ ਜਿਹੜੀ, ਉਹਦਾ ਮਸ਼ਵਰਾ ਦਿੱਤਾ ਵੀ ਇਹਨੂੰ ਸੁਕਾ ਲਿਆ ਕਰੋ ਤੇ ਫਿਰ ਇਹਨੂੰ। ਅਸਲ ਦੇ ਵਿੱਚ ਸਾਡੇ ਕੋਲ ਕੋਈ ਕੰਟਰੈਕਟ ਬੇਸ ਨਹੀਂ ਹੈਗੀ ਵੀ ਕਿਸੇ ਨਾਲ ਸਾਡਾ ਕੋਈ ਇਦਾਂ ਦਾ ਕੰਟਰੈਕਟ ਹੋਵੇ ਜਿਹੜੀ ਸਾਡੀ ਖੁਸ਼ਕ ਕੀਤੀ ਹੋਈ ਹਰੀ ਮਿਰਚ ਜਿਹੜੀ ਉਹ ਸਾਡੇ ਤੋਂ ਖਰੀਦੇ। ਕੋਈ ਐਡਾ ਰਾਬਤਾ ਨਹੀਂ ਹੈ, ਇਦਾਂ ਫਿਰ ਰੱਖ ਕੇ ਇਹਦਾ ਕੋਈ ਫਾਇਦਾ ਨਹੀਂ ਹੈਗਾ। ਤੇ ਜਿਹੜੀ ਹੁਣ ਤਾਂ ਇਹ ਆ ਵੀ ਚਗਾਈ ਦੀ ਆ, ਫੈਸਲਾਬਾਦ ਕਲਾਈ ਜਿਹੜੀ ਮਜ਼ਦੂਰੀ ਜਿੰਨੀ ਕੁ ਉਹਨਾਂ ਦੀ ਮਜ਼ਦੂਰੀ ਹੁੰਦੀ ਆ ਲੇਬਰ ਦੀ, ਉਨੀ ਕੁ ਵਾਪਸ ਆ ਜਾਂਦੀ, ਅਸੀਂ ਉਹਨਾਂ ਨੂੰ ਦੇ ਦਿੰਦੇ ਹਾਂ। ਤੇ ਜੇ ਫਿਰ ਇਹਨੂੰ ਜਿੱਦਾਂ ਕਿ ਸਾਨੂੰ ਸਾਡੇ ਵੀਰ ਡਰਾਇਰ ਦਾ ਮਸ਼ਵਰਾ ਦਿੰਦੇ ਆ, ਉਹ ਫਿਰ ਸਾਡੇ ਹਿਸਾਬ ਵਿੱਚ ਇਦਾਂ ਗੱਲ ਨਹੀਂ ਆਂਦੀ। ਰਾਤੀ ਰੌਰ ਰਫੀਕ ਸਾਹਿਬ ਸੀ ਜੀ ਕੈਨੇਡਾ ਤੋਂ, ਉਹ ਸਾਡੇ ਨਾਲ ਉਹਨਾਂ ਨੇ ਬੜੇ ਅੱਛੇ ਮਸ਼ਵਰੇ ਦਿੱਤੇ ਤੇ ਉਹਨਾਂ ਦੀ ਗੱਲ ਦੇ ਮੁਤਾਬਕ ਅਸੀਂ ਕੋਸ਼ਿਸ਼ ਵੀ ਕਰਾਂਗੇ ਅੱਗੇ ਜਿਹੜਾ ਨਾ ਦੋਸਤਾਂ ਵੀਰਾਂ ਦੇ ਨਾਲ ਕਿਸੇ ਨਾਲ ਇਹੋ ਜਿਹਾ ਜਿੱਦਾਂ ਕਿ ਸ਼ਾਨ ਫੂਡ ਹੋ ਗਈ ਜਾਂ ਫਿਰ ਕੰਟਰੀ ਫੂਡ ਆ, ਹੋਰ 2-4 ਹੈ ਇਸ ਤਰ੍ਹਾਂ ਵੀ ਉਹਨਾਂ ਦੇ ਨਾਲ ਅਸੀਂ ਜਿਹੜਾ ਨਾ ਕਿਸੇ ਤਰ੍ਹਾਂ ਜੇ ਸਾਡਾ ਕੋਈ ਅਗਲੇ ਸਾਲ ਵਾਸਤੇ, ਇਸ ਸਾਲ ਤਾਂ ਜ਼ਾਰੀ ਗੱਲ ਆ ਹੁਣ ਕੁਝ ਨਹੀਂ ਹੋ ਸਕਦਾ, ਇਹ ਸਾਲ ਤਾਂ ਬੀਤ ਗਿਆ। ਤੇ ਇਸ ਵਾਸਤੇ ਜੀ ਬਹੁਤ ਸ਼ੁਕਰੀਆ ਸਾਡੇ ਉਹਨਾਂ ਵੀਰਾਂ ਦਾ, ਦੋਸਤਾਂ ਦਾ ਜਿਹੜੇ ਸਾਡੇ ਨਾਲ ਇੰਝ ਜੁੜਦੇ ਆ ਔਰ ਸਾਡੇ ਦੁੱਖ ਨੂੰ ਆਪਣਾ ਦੁੱਖ ਸਮਝਦੇ ਆ। ਯਕੀਨ ਕਰੋ ਮੈਂ ਬੜਾ ਹੈਰਾਨ ਹੁੰਨਾ ਵੀ ਸਾਡਾ ਜਿਹੜਾ ਟੱਬਰ ਆ ਨਾ 12,200 ਹੋ ਗਿਆ ਹੋਇਆ, ਤੇ ਪਰ ਮੁਹੱਬਤ ਇੰਨੀ ਵੀ ਇੰਨੇ ਉਹਦੇ ਨਾਲ ਸਾਡੇ ਵੀ ਮੇਰੇ ਕੋਲ ਉਹ ਲਫ਼ਜ਼ ਹੀ ਨਹੀਂ ਹੈਗੇ, ਅੱਖਰ ਨਹੀਂ ਹੈਗੇ ਵੀ ਉਹ ਵੀ ਸਾਡੇ ਨਾਲ ਉਹ ਕਿੰਨੀ ਮੁਹੱਬਤ ਕਰਦੇ ਆ। ਦਿਲ ਨੂੰ ਇੰਨਾ ਸਕੂਨ, ਅਸਲੀ ਸਰਮਾਇਆ ਮੇਰੇ ਹਿਸਾਬ ਦੇ ਵਿੱਚ ਨਾ ਸਾਡਾ ਇਹ ਟੱਬਰ ਹੈਗਾ ਆ ਜਿਹੜਾ ਸਾਡੇ ਨਾਲ ਇੰਜ ਖਲੋਤਾ ਹਰ ਮਾਮਲੇ ਦੇ ਵਿੱਚ। ਹਾਂਜੀ, ਹਰ ਮਾਮਲੇ ਦੇ ਵਿੱਚ ਜਿੱਦਾਂ ਵੀ ਕੋਈ ਹੋਵੇ ਤਕਲੀਫ ਵੀ ਮਨਾਉਂਦੇ ਆ। ਤਾਂ ਜਿਹੜਾ ਮੈਂ ਇੱਕ ਸਵਾਲ ਕੀਤਾ ਸੀ ਅੰਜਮ ਸਰੋਇਆ ਸਾਹਿਬ ਦੀ ਵੀਡੀਓ ਦੇ ਵਿੱਚ, ਤੇ ਉਸ ਸਵਾਲ ਦੇ ਉੱਤੇ ਤੁਸੀਂ ਦੱਸੋ ਇੰਨਾ ਕਮੈਂਟ ਆਇਆ, ਔਰ ਮੈਨੂੰ WhatsApp ਦੇ ਉੱਤੇ ਵੀ ਸਾਡੇ ਦੋਸਤਾਂ ਵੀਰਾਂ ਨੇ ਨਾ ਜੀ ਮੈਨੂੰ ਉਸ ਸਵਾਲ ਦਾ ਜਵਾਬ ਦਿੱਤਾ। ਤੇ ਯਕੀਨ ਕਰੋ ਵੀ ਉਹ ਇੱਕ ਨਵਾਂ ਹੀ ਅੰਦਾਜ਼ ਦੀ ਵੀਡੀਓ ਉਹ ਬਣ ਗਈ ਉਸ ਸਵਾਲ ਦੇ ਨਾਲ ਨਾ, ਬਹੁਤ ਸਵਾਦ ਹੈ। ਤੇ ਹੁਣ ਮੈਂ ਇਸ ਟਾਈਮ ਹੁਣ ਪਾਣੀ ਤਾਂ ਬਸ਼ੀਰ ਨੇ ਲਾਇਆ ਹੋਇਆ, ਮੈਂ ਜਾਣਾ ਸੀਗਾ ਇੱਕ ਵਾਰੀ ਰਾਣਾ ਉਸਮਾਨ ਸਾਡਾ ਦੋਸਤ ਵੀਰ ਹੈਗਾ, ਉਹਦੇ ਫਾਰਮ ਤੇ ਮਿਰਚਾਂ ਦੇ ਤੇ ਉਹਨਾਂ ਨੇ ਤੜਾਈ ਲਾਈ ਹੋਈ ਆ। ਮੇਰੀ ਤਾਂ ਤੜਾਈ ਹੁਣ 4-5 ਦਿਨਾਂ ਤੋਂ ਬਾਅਦ ਲੱਗੇਗੀ, ਤੇ ਜੇ ਰੇਟ ਇਹੀ ਹੋਇਆ ਤੇ ਫਿਰ ਮੈਂ ਇਹ ਜਿਹੜੀ ਕੋਈ ਹੈ ਲਾਲ ਕਰ ਲੈਣੀ ਆ, ਤੇ ਮੈਂ ਇਹਨੂੰ ਹੁਣ ਤੜਾਈ ਇਹਦੀ ਫਿਰ ਕੋਈ ਨਹੀਂ ਕਰਾਂਗੇ। ਤੇ ਈਦ ਦੇ ਵਿੱਚ ਵੀ ਸਾਡਾ ਜੀ ਤਿਉਹਾਰ ਹੈਗਾ, ਬਹੁਤ ਵੱਡਾ ਤਿਉਹਾਰ ਹੈਗਾ ਈਦ ਉਲ ਅਜ਼ਹਾ, ਬੱਕਰਾ ਈਦ, ਜਿਹੜਾ ਕਿ ਉਹਦੇ ਵਿੱਚ ਅੱਜ 19 ਦਿਨ ਰਹਿ ਗਏ ਆ। 21 ਤਰੀਕ ਹੋ ਗਈ ਹੋਈ ਹੈ ਤੇ 19 ਦਿਨ ਈਦ ਦੇ ਵਿੱਚ ਜੀ ਬਾਕੀ ਹੈਗੇ ਆ। ਪਰ ਇਸ ਵਾਰੀ ਇਦਾਂ ਲੱਗਦਾ ਵੀ ਜਿਵੇਂ ਈਦ ਦੀ ਲੋਕੀ ਤਰੀਕ ਭੁੱਲ ਗਏ ਹੋਏ ਆ, ਵੀ ਹਾਲੇ ਤੱਕ ਕੋਈ ਗਾਹ ਨਹੀਂ ਹੈਗਾ ਜੀ, ਕੋਈ ਵਹਿੜੇ ਦਾ, ਬੱਚੇ ਦਾ, ਬੱਕਰੇ ਦਾ, ਕਿਸੇ ਦਾ ਵੀ, ਕੱਟੇ ਦਾ ਵੀ ਕੋਈ ਖਰੀਦਾਰ ਮੌਜੂਦ ਕੋਈ ਨਹੀਂ ਹੈਗਾ। ਇੰਝ ਆ ਵੀ ਜਿਵੇਂ ਲੋਕਾਂ ਕੋਲ ਕਪੈਸਿਟੀ ਪਾਵਰ ਜਿਹੜੀ ਆ, ਬਿਲਕੁਲ ਜਿਹੜੀ ਆ ਨਾ ਪਾਵਰ ਖਰੀਦਣ ਦੀ, ਉਹ ਘਟ ਗਈ ਹੋਈ ਆ। ਕੋਈ ਪੁੱਛ ਦੱਸ ਨਹੀਂ ਹੈਗੀ ਇਸ ਵਾਰੀ। ਉਹ ਵੀ ਲੋਕ ਮੈਨੂੰ ਜਿਹੜੇ ਵਪਾਰ ਦੇ ਨਾਲ ਜੁੜੇ ਹੋਏ ਆ ਡੰਗਰਾਂ ਦੇ ਨਾਲ, ਉਹ ਕਹਿੰਦੇ ਆ ਕਿ ਯਾਰ ਕੋਈ ਬੰਦਾ ਪੁੱਛ ਹੀ ਨਹੀਂ ਰਿਹਾ ਹੈਗਾ। ਕੋਈ ਨਹੀਂ ਜੀ, ਮੇਰਾ ਖਿਆਲ ਆ ਵੀ ਚੰਨ ਜਦੋਂ ਚੜੂਗਾ ਉਸ ਤੋਂ ਬਾਅਦ 10 ਦਿਨ ਜਿਹੜੇ ਹੋਣਗੇ ਉਹ ਜ਼ੋਰ ਲੱਗੂਗਾ। ਫਿਕਰ ਨਾ ਕਰੋ, ਰੋਜ਼ੀ ਦਾ ਮਾਲਕ ਜਿਹੜਾ ਆ ਅੱਲਾ ਪਾਕ, ਉਹਨੇ ਸਾਰਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦੇਣੀ ਆ। ਤੇ ਲਓ ਜੀ ਫਿਰ ਚੱਲਦੇ ਆ ਵੀਰ ਉਸਮਾਨ ਅੱਲੇ, ਉਹਦੇ ਨਾਲ ਵੀ ਉੱਥੇ ਕੋਈ ਗੱਲਬਾਤ ਕਰਦੇ ਆ, ਤੇ ਫਿਰ ਉਸ ਤੋਂ ਬਾਅਦ ਦੁਬਾਰਾ ਮਿਲਦੇ ਆ ਥੋੜੀ ਦੇਰ ਤੋਂ ਬਾਅਦ। ਲਓ ਜੀ ਅਸੀਂ ਪਹੁੰਚ ਗਏ ਜੀ ਰਾਣਾ ਉਸਮਾਨ ਸਾਹਿਬ ਦੇ ਕੋਲ। अस्सलाम वालेकुम जी राणा साहब ਜੀ ਨੰਬਰਦਾਰ ਕੀ ਸਾਹਿਬ ਹਾਲ ਚਾਲ ਹੈ ਜਨਾਬ? ਜੀ ਇਹ ਕੀ ਜਨਾਬ ਮੈਨੂੰ ਇਹ ਪਤਾ ਪਹਿਲਾ ਹੀ ਨਿਜ਼ਾਮ ਨੰਬਰਦਾਰ ਸਾਹਿਬ ਆ ਰਹੇ ਆ ਆਜੋ ਹੈ? ਬੈਠੋ ਉਹ ਬਹਿ ਉਧਰ ਯਾਰ, ਉਹ ਬਹਿ ਜਾ ਯਾਰ। ਯਾਰ ਆ ਜਾ ਉਹ ਯਾਰ ਇੰਜ ਨਹੀਂ ਕਰ। ਬਹਿ ਜਾਓ ਯਾਰ। ਹੋਰ ਸੁਣਾ ਉਸਮਾਨ ਕੀ ਹਾਲ ਚਾਲ? ਅਲਹਮਦੁਲਿਲਾ, ਆਪਣਾ ਸੁਣਾਓ। ਹਾਂ ਸ਼ੁਕਰ ਆ ਅੱਲਾ ਪਾਕ ਦਾ। ਆ ਲੈ ਜਾ ਮੋਟਰਸਾਈਕਲ ਭਾਈ, ਆ ਲੈ ਜਾਓ ਮੋਟਰਸਾਈਕਲ। ਉਹ ਜਿਹੜਾ ਮਰਜ਼ੀ ਲੈ ਜਾਓ ਭਾਈ। भाई सामान बोतल रहने दे, ਬੋਤਲ ਲੈ ਜਾ ਨਾਲ। बोतल ले लेना। ਬੋਤਲ ਚ ਲੈਣਾ 150 ਦਾ ਲੈਣਾ।
ਹਾਂ 150 ਦਾ ਬਸ ਸਿਰਫ ਉਹਨੇ ਉਹ ਤੈਨੂੰ ਇੰਜ ਕਰਕੇ ਨਾ ਨੋਜ਼ਲ ਜੀ ਇੰਜ ਕਰਕੇ ਕਹਿ 200 ਦੂਗਾ ਦਾ ਲਿਆ ਯਾਰ ਅੱਧਾ ਲੀਟਰ ਹਾਂ ਟੈਂਕੀ ਵਾਸਤੇ ਲਿਆਣਾ ਆਪਾਂ ਕਿਹੜਾ ਹੋਰ ਸੁਣਾ ਖੈਰੀਅਤ ਫਸਲ ਤਾਂ ਮਾਸ਼ਾਅੱਲਾ ਸਮਾਨ ਬੜੀ ਜ਼ਬਰਦਸਤ ਫੋਟ ਮਾਰ ਰਹੀ ਹੈ ਨੰਬਰਦਾਰ ਸਾਹਿਬ ਬਹੁਤ ਅੱਲਾ ਦਾ ਸ਼ੁਕਰ ਹੈ ਬਹਰਹਾਲ ਕੋਈ ਗੱਲ ਆਪਾਂ ਰੋਣੇ ਵਾਲੀ ਨਹੀਂ ਕਰਨੀ ਹੁਣ ਬਸ ਯਾਰ ਰੋਣੇ ਵਾਲੀ ਹੈ ਹੀ ਨਹੀਂ ਹੁਣ ਤਾਂ ਦੇਖ ਇੰਜੋਏ ਪੂਰੀ ਨਹੀਂ ਕੱਲ ਦੀ ਵੀਡੀਓ 'ਚ ਤੂੰ ਅੰਜਮ ਨੂੰ ਕਿਹਾ ਹੈਗਾ ਕਿ ਜੀ ਗੱਲ ਹੈ ਜੀ ਰੋਣੇ ਨੂੰ ਦਿਲ ਕਰਦਾ ਹੈ ਜੀਆਂ ਗੱਲਾਂ ਨਾ ਕਰਿਆ ਕਰ ਕੋਈ ਗੱਲ ਨਹੀਂ ਜਾਂਦਾ ਨੰਬਰਦਾਰ ਸਾਹਿਬ ਤੂੰ ਇਹ ਗੱਲ ਜਾਂਦੀ ਕਰ ਯਕੀਨ ਕਰਨਾ ਬਸ ਕਦੇ ਕਦੇ ਕਰੇਲੇ ਦਾ ਨੁਕਸਾਨ ਹੋਇਆ ਨੰਬਰਦਾਰ ਬਹੁਤ ਨੁਕਸਾਨ ਹੋਇਆ ਨਹੀਂ ਉਹ ਤਾਂ ਚਲੋ ਹੋਇਆ ਨਾ ਅੱਲਾਹ ਪਾਕ ਪੂਰਾ ਕਰੂਗਾ ਆਮੀਨ ਇਨਸ਼ਾਅੱਲਾ ਤਾਲਾ ਤੇ ਉਹ ਮਾਲਕ ਨਹੀਂ ਪੂਰੇ ਕਰਨੇ ਹੁੰਦੇ ਆ ਇਹ ਤਾਂ ਬਿਸਕੁਟ ਵੀ ਹੈ ਜੀ ਤੈਨੂੰ ਪਹਿਲਾਂ ਪਤਾ ਸੀ ਵੀ ਮੈਂ ਆ ਰਿਹਾ ਹਾਂ ਮੈਂ ਲਵਾ ਰਿਹਾ ਸੀ ਨੰਬਰਦਾਰ ਸਾਹਿਬ ਪਾਣੀ ਅੱਛਾ ਤੇ ਹੈ ਸੀ ਬਸ ਫਿਰ ਇੱਥੇ ਹੀ ਹਾਂਜੀ ਭੁੱਖ ਲੱਗੀ ਹੋਈ ਸੀ ਹਾਂ। ਮੈਂ ਕਿਹਾ ਫਿਰ ਇਹਨਾਂ ਨੰਬਰਦਾਰ ਵੀ ਆ ਜਾਊਗਾ ਨਹੀਂ ਪਾਣੀ ਚ ਹੁਣ ਕੀ ਲਾ ਰਿਹਾ ਖਾਦ ਵੀ ਲਾ ਰਿਹਾ ਖਾਦ ਲਾਇਆ ਦੁਬਾਰਾ ਲਗਾਇਆ ਨਾਲ ਪੇਪਰ ਲਗਾਇਆ ਸਵਾਦ ਹੈ ਗੁਰੂ ਦਾ ਇਵੇਂ ਦੇ ਹਾਲਾਤ 'ਚ ਇਸ ਤਰ੍ਹਾਂ ਦੇ ਹਾਲਾਤ 'ਚ ਤੇ ਖਰਚਾ ਦਾ ਨੰਬਰਦਾਰ ਸਾਹਿਬ ਹਲੇ ਵੀ ਆਪਾਂ ਆਪਣੇ ਵੱਲੋਂ ਪੂਰਾ ਕਰ ਰਹੇ ਹਾਂ ਚਲੋ ਅੱਲਾਹ ਪਾਕ ਕਿਧਰੇ ਨਾ ਕਿਧਰੇ ਕੋਈ ਇਹੋ ਜਿਹਾ ਨਿਜ਼ਾਮ ਬਣਾਊਗਾ ਵੀ ਇੱਕ ਅੱਧੀ ਵਾਰੀ ਤਾਂ ਯਾਰ ਦਊਗਾ ਹੀ। ਲੈ ਨੰਬਰਦਾਰ ਸਾਹਿਬ ਹਾਂਜੀ ਵਾਹ ਜੀ ਵਾਹ ਮਾਸ਼ਾਅੱਲਾ ਕੀ ਬਾਤ ਲਓ ਜੀ ਖਾਣਾ ਕਿਸੇ ਨੇ ਕੇਕ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਲੇਬਲ ਲੱਗੇ ਹੋਏ ਆ ਇਹ ਜੀ ਫਾਰਮ ਆ ਪਹਿਲਾਂ ਵੀ ਦਿਖਾਇਆ ਤੁਹਾਨੂੰ ਇਹ ਰਾਣਾ ਉਸਮਾਨ ਸਾਹਿਬ ਦਾ ਸਾਰਾ ਸ਼ਿਮਲਾ ਬਾਤ ਹੀ ਹੋਈ ਆ ਉੱਥੇ ਫਿਰ ਕੀ ਕੱਢਿਆ ਉੱਥੇ ਤਿਲੀ ਗੱਡੇ ਨੰਬਰਦਾਰ ਜੀ ਕਹਿ ਰਹੇ ਜੰਮੀ ਨਹੀਂ ਸੀ ਦੁਬਾਰਾ ਕੱਢਤੀ ਦੁਬਾਰਾ ਫਿਰ ਕੱਢ ਅੱਗੇ ਖਾਲੀਆਂ ਤੇ ਕੱਢੇ ਸੀ ਹੂੰ ਬੈੱਡ ਤੇ ਵੈਸੇ ਕੱਢਤੀ ਸੁਹਾਗਾ ਕਰਦੇ ਆ ਸਹੀ ਸਹੀ ਬਾਕੀ ਨਾ ਨੰਬਰਦਾਰ ਸਾਹਿਬ ਤੁਸੀਂ ਫੇਰ ਉਹ ਗੱਲ ਕਰਦੇ ਆ ਹੈਗੇ ਅਲਹਮਦੁਲਿਲਾ ਜਦੋਂ ਤੱਕ ਅੰਦਰ ਢਿੱਡੋਂ ਨਹੀਂ ਨਾ ਆਪਾਂ ਮੁਸਕਰਾਣਾ ਉਦੋਂ ਤੱਕ ਨਾ ਮੂੰਹ ਤੇ ਮੁਸਕਰਾਹਟ ਲੈ ਆਈਏ ਜੋ ਮਰਜ਼ੀ ਲੈ ਆਈਏ ਜਦੋਂ ਤੱਕ ਢਿੱਡੋਂ ਹਾਰ ਗਏ ਹੁਣ ਢਿੱਡੋਂ ਹਾਰ ਗਏ ਅੱਛਾ ਹਕੀਕਤ ਇਹ ਆ ਨਾ ਯਾਰ ਮੈਂ ਤਾਂ ਆਇਆ ਮੈਂ ਤਾਂ ਆਪ ਚਿਲ ਮਾਹੌਲ ਕਰ ਰਿਹਾ ਮੈਂ ਕਿਹਾ ਪਰ ਦਫਾ ਮਾਰੋ ਯਾਰ ਕਿਹੜੀ ਗੱਲ ਘਾਟਾ ਸੋਚ ਲਿਆ ਬਸ ਜਿਹੜਾ ਪੈਣਾ ਸੀ ਪੈ ਗਿਆ ਗਲ ਪਾ ਲਿਆ ਨੰਬਰਦਾਰ ਸਾਹਿਬ 45 ਲੱਖ ਨਾ ਮੈਂ ਵੈਸੇ ਫਾਰਨ ਦਾ ਹਿਸਾਬ ਕਰਿਆ ਠੀਕ ਆ ਬਾਕੀ ਤੁਹਾਨੂੰ ਆਪ ਪਤਾ ਕਿ ਜੇ ਸਾਰਾ ਖੀਰਤ ਲੈ ਕੇ ਸਾਰਾ ਕੈਲਕੂਲੇਸ਼ਨ ਕਰਾਂ ਨਾ 1 ਕਰੋੜ ਰੁਪਏ ਨੁਕਸਾਨ ਨਹੀਂ ਇਹ ਤਾਂ ਗੱਲ ਤਾਂ ਠੀਕ ਹੈ ਠੇਕੇ ਸਾਰੇ ਗੱਲ ਪਏ ਠੀਕ ਹੈ ਨਾ ਜੀ ਠੇਕਾ ਪਾਈਏ ਉਹ ਬੜੀ ਦੂਰ ਗੇਮ ਚੱਲ ਜਾਂਦੀ 20 ਏਕੜ ਦਾ ਬਾਕੀ ਅਖਰਾਜਾਤ ਬਹੁਤ ਆ ਗੱਲ ਉਹੀ ਹੈ ਨੰਬਰਦਾਰ ਸਾਹਿਬ ਕਿ ਸਾਡੀ ਨਾ ਕੋਈ ਪਾਲਿਸੀ ਨਹੀਂ ਯਾਰ ਗੌਰਮੈਂਟ ਨੇ ਨਾ ਕਹਿੰਦੇ ਸੀ ਨੌਜਵਾਨ ਪ੍ਰੋਗਰਾਮ ਹਰ ਚੀਜ਼ ਉੱਚੀ ਬੋਲੋ ਫਿਰ ਕੈਮਰੇ 'ਚ ਵੀ ਆ ਜਾਵੇ ਮੈਂ ਕਿਹਾ ਜੀ ਕਹਿੰਦੇ ਸੀ ਨੌਜਵਾਨ ਪ੍ਰੋਗਰਾਮ ਫਲਾਂ ਪ੍ਰੋਗਰਾਮ ਕੋਈ ਪ੍ਰੋਗਰਾਮ ਨਹੀਂ ਸਾਰੇ ਪ੍ਰੋਗਰਾਮ ਹੀ ਵਾਰਡ ਬੋਰਡ ਤੇ ਠੀਕ ਆ ਉਹਨੇ ਕੋਈ ਨਹੀਂ ਚਲੋ ਮਾਲਕ ਕਿਧਰੋਂ ਹੋਰੋਂ ਆਸਰਾ ਕਰ ਦਿੰਦੇ ਇਨਸ਼ਾਅੱਲਾ ਹਾਂ ਇਨਸ਼ਾਅੱਲਾ ਮੈਂ ਇੱਕ ਕਹਿੰਦਾ ਦਫਾ ਤਾਂ ਨੰਬਰਦਾਰ ਸਾਹਿਬ ਨਾ ਜ਼ੀਰੋ ਤਾਂ ਕਰਤੇ ਨਾ ਇਹਨਾਂ ਨੇ ਹਾਂ ਇਹ ਗੱਲ ਤਾਂ ਜੈਨਮਨ ਆ ਨਾ ਕਿ ਹਰ ਚੀਜ਼ ਸੋਚੀ ਹੋਈ ਕੁਝ ਹੋਰ ਸੀ ਕਿ ਇਹ ਕਰਾਂਗੇ ਉਹ ਫਲਾਨ ਕਰਾਂਗੇ ਹੁਣ ਬਾਕੀ ਹੁਣ ਜਿਸ ਤਰ੍ਹਾਂ ਅੱਲਾ ਨੂੰ ਮਨਜ਼ੂਰ ਹੋਣਾ ਤਾਂ ਉਸ ਤਰ੍ਹਾਂ ਹੀ ਆ ਸਹੀ ਗੱਲ ਉਸਮਾਨ ਨੇ ਤਾਂ ਵਿਆਹ ਵੀ ਕਰਨਾ ਸੀ ਹਾਂ ਵਿਆਹ ਵੀ ਕਰਵਾਉਣਾ ਸੀ ਹੈ ਚਲੋ ਕੋਈ ਗੱਲ ਨਹੀਂ ਠੀਕ ਹੈ ਜੀ ਅਸੀਂ ਆ ਤਕੱਲਫ ਕੀਤਾ ਹੋਇਆ ਰਾਣਾ ਉਸਮਾਨ ਸਾਹਿਬ ਨੇ ਇਹ ਪੀ ਲਈਏ ਕੋਈ ਪਾਣੀ ਪੂਣੀ ਉਸ ਤੋਂ ਬਾਅਦ ਫਿਰ ਜੋ ਕੋਈ ਗੱਲਬਾਤ ਹੋਈ ਉਹ ਤੁਹਾਡੇ ਨਾਲ ਸਾਂਝ ਕਰਾਂਗੇ ਜੀ ਥੋੜੀ ਦੇਰ ਤੱਕ ਹੈ ਓਕੇ ਲਓ ਜੀ ਇਹ ਮੁਕੱਦਰਾਂ ਨਸੀਬਾਂ ਦਾ ਖਾਂਦਾ ਰਾਣਾ ਸਾਹਿਬ ਹਰ ਬੰਦਰ। ਲਓ ਜੀ ਪੁਰਾਣੇ ਹੋਰ ਵੀ ਆ ਗਏ ਹੈ ਜਨਾਬ ਡਾਕਟਰ ਹਮਜ਼ਾ ਸਾਹਿਬ ਜਨਾਬ ਤਸ਼ਰੀਫ ਲੈ ਕੇ ਆਏ ਤੇ ਨਾਲ ਜਨਾਬ ਜੀ ਹਾਫਿਜ਼ ਸੈਮ ਸਾਹਿਬ ਕੀ ਬਾਤ ਹੈ
अस्सलाम वालेकुम जी। ਵਾਲੇਕੁਮ ਸਲਾਮ। ਹਾਫਿਜ਼ ਸਾਹਿਬ ਕੀ ਹਾਲ ਚਾਲ ਹੈ? ਠੀਕ ਠਾਕ ਅੱਲਾ ਦੇ ਕਹਿੰਦੇ ਹਾਫਿਜ਼ ਨੂੰ ਬੜਾ ਚਾਅ ਆ ਵੀਡੀਓ ਦੇ ਵਿੱਚ ਆਉਣ ਦਾ ਹੈ ਕਿਉਂ ਇਵੇਂ ਆ ਡਾਕਟਰ? ਇਵੇਂ ਗੱਲ ਹੈ ਹੂੰ। ਇਹ ਸਾਡੇ ਜੀ ਨਿੱਕੇ ਪੁੱਤਰ ਆ, ਭਰਾ ਆ, ਨਿੱਕੇ ਵੀਰ ਆ, ਹੈ ਦੋਨੇ ਜਣੇ। ਇਹ ਡਾਕਟਰ ਹਮਜ਼ਾ ਸਾਹਿਬ ਦੇਖ ਲਓ ਜੀ ਤੁਸੀਂ ਗੌਰ ਨਾਲ। ਇਹ ਕਾਹਦਾ ਡਾਕਟਰ ਆ ਤੂੰ? ਇਹ ਤਾਂ ਦੱਸ ਜਰਾ ਆਇਆ ਬੜਕਿਆਂ ਦਾ ਖਿਤਾਬ ਮਿਲਿਆ ਹੈ ਹੈ ਮੁਸਤਕਬਲ ਦੇ ਡਾਕਟਰ ਹੈ ਮੁਸਤਕਬਲ ਦੇ ਡਾਕਟਰ। ਅੱਛਾ ਹਲੇ ਡਾਕਟਰ ਬਣਿਆ ਨਹੀਂ ਹੈ। ਮੁਸਤਕਬਲ ਦੇ ਡਾਕਟਰ ਤੂੰ ਵੀ ਹਾਫਿਜ਼ ਹੈ ਕਿ ਤੈਨੂੰ ਵੀ ਐਵੇਂ ਖਿਤਾਬ ਹੀ ਮਿਲਿਆ? ਸਾਰੇ ਕੁਝ ਸਾਨੂੰ ਸਹੀ ਮਿਲਿਆ ਤੈਨੂੰ ਗਲਤ ਮਿਲਿਆ ਕਿਉਂ ਹੈ? ਹੈ ਇਦਾਂ ਹੀ ਹੈ। ਇਦਾਂ ਹੀ ਹੈ। ਨਹੀਂ ਇਹ ਹਾਫਿਜ਼ ਆ ਮਾਸ਼ਾਅੱਲਾ। ਮਾਸ਼ਾਅੱਲਾ ਜੀ ਮਾਸ਼ਾਅੱਲਾ ਹੈ। ਇੱਕ ਅੱਧਾ ਸਪਾਰਾ ਰਹਿੰਦਾ। ਲਓ ਜੀ, ਇੱਧਰ ਵੀ ਆ ਮੁੰਡਾ ਕਹਿੰਦਾ ਬਲੌਗ ਦੇ ਵਿੱਚ ਆਣਾ ਹੈ। ਕੀ ਨਾਂ ਤੇਰਾ? ਦਾਨਿਸ਼। ਦਾਨਿਸ਼। ਹਾਂਜੀ। ਤੇ ਤੂੰ ਪੜ੍ਹਦਾ ਨਹੀਂ ਹੈਗਾ ਕੋਈ ਨਹੀਂ, ਕਿਉਂ? ਐਵੇਂ ਸ਼ੌਂਕ ਤੇ ਆ ਸਾਡਾ ਮੁੰਡਾ ਤਾਂ ਡਾਕਟਰ ਬਣਨ ਲੱਗਾ। ਬਣ ਜਾ ਡਾਕਟਰ ਪੜ੍ਹਿਆ। ਹਾਂਜੀ ਇੱਧਰ ਵੀ ਸਾਡਾ ਇੱਕ ਵੀਰ ਖੜਾ ਜੀ। ਕੀ ਨਾਂ ਜੀ ਵੀਰ ਜੀ? ਮੁਹੰਮਦ ਜ਼ਰਿਆਬ। ਜ਼ਰਿਆਬ, ਮੁਹੰਮਦ ਜ਼ਰਿਆਬ। ਕਿਹੜੀ ਜਗ੍ਹਾ ਤੋਂ? ਬਰੇਰੀ। ਪਰੇਰੀ ਤੋਂ। ਇਹ ਵੀਰ ਕਹਿੰਦਾ ਮੈਂ ਸੁਥਰੇ ਪੰਜਾਬ 'ਚ ਐਡ ਹੋਣਾ। ਮੈਂ ਕਿਹਾ ਇੱਥੇ ਠੀਕ ਆ ਤੂੰ ਆਪਣਾ। ਆਹ ਤੇ ਸੁਥਰਾ ਪੰਜਾਬ ਵੀ ਮੇਰਾ ਖਿਆਲ ਆ ਕਿੰਨੀ ਤਨਖਾਹ ਦਿੰਦੇ ਸੁਥਰੇ ਪੰਜਾਬ ਵਾਲੇ? 40,000। 40,000। ਹਾਂਜੀ। ਤੇ ਇੱਥੇ ਜੇ 4 ਤੋੜੇ ਵੀ ਰੋਜ਼ ਦੇ ਠੁੱਗੇ ਤੇ 40,000। ਕਿਉਂ ਜੀ? ਹੋਰ ਹੈ ਇਸ ਤਰ੍ਹਾਂ ਹੀ ਆ। ਇਹਨਾਂ ਨੂੰ ਤਾਂ ਕੁਝ ਲੱਭਣਾ ਨਹੀਂ, ਆਪਾਂ ਨੂੰ ਤਾਂ ਲੱਭ ਹੀ ਰਿਹਾ ਨਾ। ਹੋਰ ਜੀ ਹਮ ਸਭ ਕੋਈ ਗੱਲਬਾਤ ਜਨਾਬ ਡਾਕਟਰ ਸਾਹਿਬ? ਯਾਰ ਅਸੀਂ ਸਾਡਾ ਆ ਖੜਾ ਹੋਇਆ ਇਹਨਾਂ ਨੂੰ ਦੇਖਣਾ। ਇਹ ਗੱਲ ਆ ਵੀ ਜਿਹੜੀ ਇਹਨੂੰ ਕਹਿੰਦੇ ਪਈ ਸੀ ਕਤਰਾ ਕ ਪਈ ਹੈ ਨਾ ਮਰਦਾਸਾ ਪਰ ਗਰਮ ਹੋ ਗਈ ਨਹੀਂ ਵਾਵਾ ਦੇਰ ਦੀ ਪਈ ਹੈ। ਨਹੀਂ ਤੂੰ ਇਹ ਦੇ ਭਾਈ ਇਹਨਾਂ ਆ ਲਓ ਲਓ ਜੀ ਲਓ ਜੀ। ਦਾਣੇ ਦਾਣੇ ਤੇ ਕਹਿੰਦਾ ਲਿਖਿਆ ਹੋਇਆ ਜੀ ਖਾਣੇ ਵਾਲੇ ਦਾ। ਹਾਫਿਜ਼ ਸਾਹਿਬ। ਹਾਂਜੀ ਬੇਸ਼ੱਕ ਜੀ, ਇਹ ਸਾਡੇ ਨਸੀਬਾਂ ਦਾ ਸੀਗਾ ਤੇ ਮਿਲ ਗਿਆ ਜੀ। ਅੱਛਾ ਓਏ ਕੋਨੇ ਦੇ ਹਾਲਾ ਬਈ ਉਧਰ ਵੀ ਦੇ ਜ਼ਰਿਆਬ ਨੂੰ ਵੀ। ਲਓ ਜੀ ਰਾਣਾ ਸਾਹਿਬ, ਡਾਕਟਰ ਸਾਹਿਬ ਤੇ ਹਾਫਿਜ਼ ਸਾਹਿਬ। ਇਹ ਜਿਹੜੀ ਫੇਸਬੁੱਕ ਦੇ ਉੱਤੇ ਤੂੰ ਹਾਫਿਜ਼ ਸੈਮ ਦੇ ਨਾਮ ਤੋਂ ਆਈਡੀ ਤੇਰੀ ਹੈ? ਹਾਂਜੀ ਮੇਰੀ ਹੈ ਜੀ। ਅੱਛਾ ਇਹ ਫਿਰ ਤੂੰ ਮੇਰੀ ਵੀਡੀਓ ਸ਼ੇਅਰ ਕਰਦਾ ਹੈ ਫੌਰਨ? ਕੀ ਬਾਤ ਹੈ, ਬੜੀ ਗੱਲ ਹੈ ਜੀ। ਹੈ ਇਸੇ ਤਰ੍ਹਾਂ ਜੀ ਹਾਫਿਜ਼ ਮੇਰੀ ਹਰ ਵੀਡੀਓ ਜੀ ਸ਼ੇਅਰ ਕਰਦਾ ਜੀ। ਹਾਂਜੀ ਇਹ ਦੇਖ ਲਓ ਹਾਫਿਜ਼ ਰਾਣਾ ਸਾਈਂ। ਹਾਫਿਜ਼ ਰਾਣਾ ਸੈਮ। ਠੀਕ ਹੈ ਜਨਾਬ। ਲਓ ਜੀ ਅੱਜ ਦੀ ਜਿਹੜੀ ਵੀਡੀਓ ਸੀ, ਅੱਜ ਦੀ ਨਹੀਂ ਬਲਕਿ ਕੱਲ ਦੀ ਤੇ ਅੱਜ ਦੀ ਜਿਹੜੀ ਵੀਡੀਓ ਸੀਗੀ ਉਹਦੇ 'ਚ ਤੁਹਾਡਾ ਤੇ ਮੇਰਾ ਸਾਥ ਸੀਗਾ। ਬਸ ਇੱਥੇ ਤਾਈਂ। ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਮਿਲਾਂਗੇ ਇੱਕ ਹੋਰ ਨਵੇਂ ਵਲੌਗ ਦੇ ਨਾਲ, ਵੀਡੀਓ ਦੇ ਨਾਲ ਥੋੜੀ ਦੇਰ ਤੋਂ ਬਾਅਦ। ਅੱਜ ਜਨਾਬ ਸਾਡਾ 100 ਦਿਨਾਂ ਵਾਲਾ ਜਿਹੜਾ 100 ਡੇਜ਼ ਚੈਲੰਜ ਸੀ ਨਾ, ਵਰਕ ਚੈਲੰਜ, ਉਹਦੇ 100 ਦਿਨ ਪੂਰੇ ਹੋ ਗਏ ਆ। ਤੇ ਅਸਲਮ ਖਾਨ ਵਕਾਰ ਸਾਹਿਬ ਨੇ ਅੱਜ ਤੁਹਾਨੂੰ ਮੈਂ ਦੱਸਿਆ ਕਿ ਪਾਰਟੀ ਕੀਤੀ ਹੈ ਛੋਟੀ ਜੀ। ਉਹ ਫਿਰ ਵੀਡੀਓ ਤੁਹਾਡੇ ਤੱਕ ਪਹੁੰਚੂਗੀ ਕੱਲ ਨੂੰ। ਤੇ ਆਹ ਵੀਡੀਓ ਦੇਖ ਕੇ ਤੁਸੀਂ ਇੰਜੋਏ ਕਰੋ ਤੇ ਅਗਲੀ ਦਾ ਕਰੋ ਇੰਤਜ਼ਾਰ। ਤੇ ਲਵ ਯੂ ਹੋ ਗਿਆ ਜੀ। ਦੁਆਵਾਂ ਦੇ ਵਿੱਚ ਯਾਦ ਰੱਖਿਓ। ਰੱਬ ਰੱਖਾ।